ਸ਼ਰਮਾ ਜੀ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਇਸ ਰਿਹਾਈ ਦੀ ਮੰਗ ਨੂੰ ਲੈ ਕੇ ਮੋਹਾਲੀ ਦੇ ਵਿੱਚ ਮੋਰਚਾ ਵੀ ਲੱਗਿਆ ਤੇ ਨਾਲ ਜਦੋਂ ਪੰਜਾਬ ਦੀ ਝਾਕੀ ਜਿਹੜੀ ਗਣਤੰਤਰ ਪਰੇਡ ਸੀ ਉਹ 'ਚ ਬਾਹਰ ਰੱਖੀ ਗਈ, ਤਾਂ ਉਸ ਤੋਂ ਬਾਅਦ ਫਿਰ ਮੋਹਾਲੀ ਦੇ ਵਿੱਚ ਸਿੱਖ ਪਰੇਡ ਹੋਈ ਹੈ ਤੇ ਕਹਿੰਦੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪੰਜਾਬ ਦੇ ਕੋਨੇ-ਕੋਨੇ ਤੋਂ ਉੱਥੇ ਪਹੁੰਚੇ ਨੇ। ਬਿਲਕੁਲ ਪ੍ਰਵੀਨ ਜੀ, 26 ਜਨਵਰੀ ਵਾਲੀ ਝਾਕੀ ਨੂੰ ਲੈ ਕੇ ਚੰਗਾ ਰੌਲਾ ਪਿਆ, ਰਾਜਨੀਤਿਕ ਤੌਰ ਤੇ ਖਾਸਾ ਰੌਲਾ ਪਿਆ। ਮਤਲਬ ਹੂੰ, ਹੂੰ। ਅਕਾਲੀਆਂ ਨੇ ਵੀ ਰੌਲਾ ਪਾਇਆ, ਕਾਂਗਰਸੀਆਂ ਨੇ ਵੀ ਰੌਲਾ ਪਾਇਆ, ਜੀ। ਆਪ ਨੇ ਵੀ ਗੇਂਦ ਕੇਂਦਰ ਦੇ ਪਾਲੇ ਸਿੱਟਣ ਦੀ ਕੋਸ਼ਿਸ਼ ਕੀਤੀ। ਅਕਾਲੀ ਕਾਂਗਰਸੀਆਂ ਨੇ ਤਾਂ ਮਤਲਬ ਆਪ ਨੂੰ ਵੀ ਤੇ ਭਾਜਪਾ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ। ਜੀ। ਦੂਸਰੇ ਪਾਸੇ ਭਾਜਪਾ ਨੇ ਆਪ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤੇ ਆਪ ਨੇ ਸਾਰਾ ਕੁਝ ਕੇਂਦਰ ਦੇ ਗਲ ਪਾਤਾ। ਹੂੰ, ਹੂੰ। ਜਦੋਂ ਕਿ ਸੱਚਾਈ ਇਹ ਹੈ ਕਿ ਨਾ ਕਾਂਗਰਸੀ ਬੋਲਣ ਦਾ ਹੱਕ ਰੱਖਦੇ ਨੇ, ਨਾ ਅਕਾਲੀ ਭਾਜਪਾਈ ਬੋਲਣ ਦਾ ਹੱਕ ਰੱਖਦੇ ਨੇ। ਹੂੰ। ਪ੍ਰਵੀਨ ਜੀ, ਮਤਲਬ ਦੇਸ਼ ਦੇ ਵਿੱਚ ਜਿੰਨੇ ਸੂਬੇ ਨੇ, ਉਹਨੇ ਸੂਬਿਆਂ ਚੋਂ ਹਰ ਵਾਰ ਕਿੰਨਿਆਂ ਦੀ ਝਾਕੀ ਸ਼ਾਮਲ ਹੁੰਦੀ ਹੈ? ਜੀ, ਜੀ। ਇਸ ਵਾਰ ਮੇਰਾ ਖਿਆਲ 23 ਕੁ ਝਾਕੀਆਂ ਸ਼ਾਮਲ ਹੋਈਆਂ ਨੇ ਤੇ 23 ਦੇ ਵਿੱਚੋਂ 16 ਜਾਂ 17 ਸੂਬਿਆਂ ਦੀਆਂ ਨੇ, ਬਾਕੀ ਵਿਭਾਗਾਂ ਦੀਆਂ ਨੇ। ਸੋ ਜੇ 16 ਜਾਂ 17 ਸੂਬਿਆਂ ਦੀ ਝਾਕੀਆਂ ਸ਼ਾਮਲ ਹੋਈਆਂ ਨੇ ਤਾਂ ਬਾਕੀ ਸੂਬਿਆਂ ਦੀ ਨਹੀਂ ਆਈਆਂ। ਕੀ ਸਾਰਿਆਂ ਨਾਲ ਕੋਈ ਇਹੋ ਜਿਹਾ ਵਿਤਕਰਾ ਹੋਇਆ, ਧੱਕਾ ਹੋਇਆ? ਇੱਕ ਇਹ ਸਵਾਲ ਹੈ। ਤੇ ਪੰਜਾਬ ਦੀ ਜੀ। ਝਾਕੀ ਜੇ ਪਿਛਲੇ 3-4 ਸਾਲ ਤੋਂ ਸ਼ਾਮਲ ਹੋਈ, ਮੈਂ ਕਿਹਾ 2017 ਤੋਂ ਲਗਾਤਾਰ ਸ਼ਾਮਲ ਹੋ ਰਹੀ ਹੈ ਹੂੰ, 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 ਤੇ ਹੂੰ। ਲਗਾਤਾਰ, ਇਹਦਾ ਮਤਲਬ ਉਹ ਤੋਂ ਪਹਿਲਾਂ ਲਗਾਤਾਰ ਨਹੀਂ ਸੀ। ਨਹੀਂ ਸੀ। ਜੇ ਅਸੀਂ ਇਹ ਕਹਿ ਰਹੇ ਹਾਂ ਕਿ 17 ਤੋਂ ਲਗਾਤਾਰ ਆ ਰਹੀ ਹੈ, ਤਾਂ ਮਤਲਬ ਇਹ ਤੋਂ ਪਹਿਲਾਂ ਵੀ ਖੜੋਤ ਪੈਂਦੀ ਰਹੀ ਹੈ। ਹੂੰ, ਤੇ ਹੂੰ, ਹੂੰ। ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਦਿੱਲੀ ਦੀ ਹੂੰ, ਕੇਂਦਰ ਸਰਕਾਰ? ਕਿਹੜੀ ਹੂੰ, ਸਰਕਾਰ? ਜਿਹੜੀ ਹੂੰ। ਕਾਂਗਰਸ ਦੀ ਰਹੀ ਜ਼ਿਆਦਾਤਰ ਸਮਾਂ, ਹਾਂਜੀ, ਜਾਂ ਸਹੀ। ਜਿਹੜੀ ਗੱਠਜੋੜ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਉਹ? ਉਹ ਪੰਜਾਬ 'ਚ ਜੇ ਬਾਦਲਾਂ ਦਾ ਰਾਜ ਰਿਹਾ ਜਾਂ ਅਕਾਲੀਆਂ ਦਾ, ਕਾਂਗਰਸੀਆਂ ਦਾ ਰਾਜ ਰਿਹਾ, ਤਾਂ ਕੀ ਉਹ ਜ਼ਿੰਮੇਵਾਰੀ ਮੰਨਦੇ ਨੇ ਕਿ ਸਾਡੇ ਹੂੰ। ਟਾਈਮ ਵੀ ਐਂ ਰਹਿੰਦਾ ਰਿਹਾ? ਸੋ ਇਸ ਲਈ ਇਹ ਸਮੇਂ ਦੀ ਨਜਾਕਤ ਨੂੰ ਦੇਖਦਿਆਂ ਹੋਇਆ ਨਾ, ਇੱਕ ਦੂਜੇ ਤੇ ਲਾਂਛਨ ਲਾਉਣਾ ਬਹੁਤ ਆਸਾਨ ਹੈ। ਬਿਲਕੁਲ ਸੋ ਸਹੀ। ਇਹ ਇੱਕ ਇਹ ਪਹਿਲੂ ਹੈ। ਦੂਸਰਾ, ਉੱਥੇ ਇੱਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ ਪ੍ਰਵੀਨ ਜੀ। ਜੀ। ਜਦੋਂ ਝਾਕੀਆਂ ਦੀ ਡੈਮੋ ਪੇਸ਼ ਕੀਤੀ ਜਾਂਦੀ ਹੈ, ਜਦੋਂ ਹੂੰ। ਝਾਕੀਆਂ ਦਾ ਇੱਕ ਤਰ੍ਹਾਂ ਪ੍ਰਦਰਸ਼ਨ ਕੀਤਾ ਜਾਂਦਾ, ਤਾਂ ਉਹਦੇ ਵਿੱਚੋਂ ਚੁਣਨ ਦੇ ਲਈ ਕਮੇਟੀਆਂ ਹੁੰਦੀਆਂ ਨੇ ਠੀਕ ਤੇ ਹੈ। ਖਾਸ ਕਰ ਭਾਜਪਾ ਜਿਹੜੀ ਨਜ਼ਰ ਤੋਂ ਚੁਣਦੀ ਹੈ, ਉਹਨਾਂ ਨੇ ਅਫਸਰਾਂ ਨੂੰ ਪਤਾ ਨਹੀਂ ਕਿਹੜੇ ਫਾਰਮੂਲੇ ਦਿੱਤੇ ਹੁੰਦੇ ਨੇ ਕਿ ਐਕਤੀ ਧਾਰਮਿਕ ਵਿਧਾ ਵਾਲੀਆਂ ਹੀ ਚੁਣਨੀਆਂ ਨੇ, ਹੂੰ, ਹੂੰ, ਐਕਤੀ ਹੂੰ। ਹਿੰਦੂਵਾਦ ਵਾਲੀਆਂ ਹੀ ਚੁਣਨੀਆਂ ਨੇ, ਐਕਤੀ ਆਪਾਂ ਪ੍ਰਚਾਰ ਨੂੰ ਧਿਆਨ 'ਚ ਰੱਖਦੇ ਇਹਨਾਂ ਸੂਬਿਆਂ ਦੀ ਜ਼ਰੂਰ ਚੁਣਨੀਆਂ। ਸੋ ਕਾਫੀ ਕੁਛ ਉਹਦੇ ਪਿੱਛੇ ਹੋਰ ਵੀ ਚੱਲਦਾ ਹੁੰਦਾ ਹੈ। ਉਹਨੇ ਸਿਆਸਤ ਆਪਦੇ ਚੱਲਦੀ ਆਈ ਹੈ ਪੈਰਾਮੀਟਰ ਪਹਿਲਾਂ ਸੈੱਟ ਵੀ, ਕੀਤੇ ਹੋਏ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਜੀ, ਜੀ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇਕੱਲੇ ਪੰਜਾਬ ਨੇ ਏਦਾਂ ਹੋ ਗਿਆ। ਜੇ ਬਾਕੀ ਸੂਬੇ ਵੀ ਬਾਹਰ ਨੇ ਤਾਂ ਇਹਦਾ ਮਤਲਬ ਕੋਈ ਹੂੰ, ਲਿਮਟ ਵੀ ਹੋਣੀ ਨਾ ਕਿ ਇੰਨੀਆਂ ਹੀ ਆ ਸਕਦੀਆਂ। ਹਾਂ, ਹੂੰ। ਉੱਥੇ ਸ਼ਰਾਰਤ ਹੋ ਸਕਦੀ ਹੈ ਕਿ ਤੁਹਾਡੀ ਚੁਣੀ ਜਾ ਸਕਦੀ ਸੀ, ਉਹ ਇਸ ਮੁਕਾਬਲੇ ਸੀ, ਉਹਦੇ ਨਾਲ ਹਲਕੀਆਂ ਚੁਣ ਲਈਆਂ, ਜੀ, ਜੀ। ਪਰ ਉਹਦੇ ਪਰ ਨਹੀਂ ਬੋਲਦੇ। ਇੱਕ ਦੂਜੀਆਂ ਪਾਰਟੀਆਂ ਨੂੰ ਭੰਡਣ ਤੇ ਆ ਜਾਂਦੇ ਨੇ ਲੀਡਰ। ਸੋ ਉਹਨਾਂ ਨੂੰ ਪੁੱਛੋ ਵੀ ਹੂੰ। ਤੁਹਾਡੇ ਕਾਰਜਕਾਲ 'ਚ ਕਿੰਨੀਆਂ ਚੁਣੀਆਂ ਗਈਆਂ? ਜੀ। ਤੇ ਇੱਧਰ ਦੂਸਰੇ ਪਾਸੇ ਕੱਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਪੱਕਾ ਮੋਰਚਾ ਚੱਲ ਰਿਹਾ ਚੰਡੀਗੜ੍ਹ ਦੀਆਂ ਬਰੂਹਾਂ ਤੇ 20 ਕੁ ਦਿਨ ਹਾਂਜੀ। ਤੋਂ ਉੱਪਰ ਦਾ ਵਕਵਾ ਹੋ ਗਿਆ। ਸੋ ਉਹਨਾਂ ਨੇ ਖਾਲਸਾ ਪਰੇਡ ਦਾ ਐਲਾਨ ਕੀਤਾ ਸੀ ਠੀਕ ਹੈ। ਤੇ ਉਹ ਪਰੇਡ ਬੇਸ਼ੱਕ ਮੋਹਾਲੀ ਦੇ ਵਿੱਚ ਹੋਈ, ਹੂੰ, ਹੂੰ। ਚੰਡੀਗੜ੍ਹ ਦੇ ਹੱਦਾਂ ਤੋਂ ਮਤਲਬ ਪਰਾਂ ਹੀ ਰਹੀ। ਜੇਕਰ ਉਹ ਚੰਡੀਗੜ੍ਹ ਵੱਲ ਨੂੰ ਮਤਲਬ ਪਰੇਡ ਵੱਧਦੀ, ਫਿਰ ਤਾਂ ਹੋਰ ਤਰ੍ਹਾਂ ਦਾ ਟਕਰਾਅ ਵੀ ਹੋ ਸਕਦਾ। ਕੱਲ ਪੁਲਿਸ ਪੂਰੀ ਤਿਆਰੀ ਨਾਲ, ਫੋਰਸ ਪੂਰੀ ਤਿਆਰੀ ਨਾਲ ਲਾਈ ਗਈ ਸੀ, ਨੀਮ ਠੀਕ ਹੈ। ਫੌਜੀ ਦਸਤੇ ਵੀ ਲਾਏ ਗਏ ਸੀ, ਹੈ ਨਾ, ਹੂੰ। ਸੁਚੇਚੇ ਤੌਰ ਤੇ। ਪਰ ਇਹਦੇ ਦਿਵਾਲੇ ਵੀ ਖਾਲਸਾ ਪਰੇਡ ਹੋਣ ਤੋਂ ਬਾਅਦ ਜੇ ਕੋਈ ਝੰਡੀਆਂ ਵਾਲੀਆਂ ਗੱਡੀਆਂ ਚੰਡੀਗੜ੍ਹ ਨੂੰ ਵਾਪਸ ਪਰਤ ਰਹੀਆਂ ਸੀ ਤਾਂ ਉਹਨਾਂ ਤੋਂ ਝੰਡੇ ਲਹਾਏ ਪਹਿਲਾਂ ਪੁਲਿਸ ਨੇ, ਫਿਰ ਠੀਕ ਹੈ। ਚੰਡੀਗੜ੍ਹ 'ਚ ਵੜਨ ਦਿੱਤਾ। ਸੋ ਹੂੰ। ਇਸ ਲਈ ਇਹ ਇੱਕ ਟਕਰਾਅ ਖੜਾ ਕਿ ਸਾਨੂੰ ਆਪਣੀ ਉਹ ਰਾਜਧਾਨੀ 'ਚ ਵੜਨ ਤੋਂ, ਆਪਣੀ ਉਹ ਜੀ। ਰਾਜਧਾਨੀ 'ਚ ਸਾਡੇ ਉੱਤੇ ਕਿਹੜੀਆਂ ਰੋਕਾਂ ਨੇ। ਪਰ ਹੂੰ। ਖਾਲਸਾ ਪਰੇਡ ਜਿਹੜੀ ਮੋਹਾਲੀ ਦੇ ਖੇਤਰ 'ਚ ਹੋਈ ਪ੍ਰਵੀਨ ਜੀ, ਬੜੀ ਸ਼ਾਨੋ ਸ਼ੌਕਤ ਨਾਲ ਹੋਈ, ਠੀਕ ਹੈ। ਬੜੀ ਸ਼ਾਨਦਾਰ ਰਹੀ। ਬੜਾ ਉਹਦੇ ਵਿੱਚ ਮਤਲਬ ਕਿ ਉਲਾਸ ਸੀ, ਬੜੀ ਹਿੰਮਤ ਸੀ, ਬੜਾ ਜਜ਼ਬਾ ਸੀ, ਉਹ ਹੂੰ। ਠਹਿਰਾਵ ਵੀ ਸੀ। ਠੀਕ ਹੈ। ਕਰੀਬ 18 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਕੱਲ ਉਸ ਮਤਲਬ ਜਿਹੜਾ ਕੱਢਿਆ ਗਿਆ ਖਾਲਸਾ ਮਾਰਚ ਕਹਿ ਲਈਏ ਆਪਾਂ, ਹੈ ਨਾ, ਜਾਂ ਖਾਲਸਾਈ ਪਰੇਡ ਕਹਿ ਲਈਏ, ਜਾਂ ਜੀ, ਜੀ। ਉਹਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੱਢਿਆ ਗਿਆ ਮਾਰਚ ਕਹਿ ਲਈਏ। ਮਾਰਚ ਕਹਿ ਸਕਦੇ ਸੋ ਹਾਂ, ਬਿਲਕੁਲ। ਪੂਰਾ ਪੂਰਾ ਬਿਲਕੁਲ ਉਹਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ, ਉਹੀ ਨਗਾੜੇ, ਉਹੀ ਘੋੜੇ, ਉਹੀ ਖੁੱਲੀਆਂ ਜੀਪਾਂ, ਤੇ ਹੂੰ। ਐਂ ਲੱਗ ਰਿਹਾ ਸੀ ਜਿਵੇਂ 26 ਜਨਵਰੀ ਵਾਲਾ ਦਿੱਲੀ ਵਾਲਾ ਦ੍ਰਿਸ਼ ਹੋਵੇ। ਫਿਰ ਟਰੈਕਟਰ ਵੀ ਸੀ, ਹੈ ਨਾ, ਫਿਰ ਉਹੇ ਜੇ ਜੋਸ਼ ਭਰਦੇ ਮਤਲਬ ਸ਼ਬਦ ਜਾਂ ਗੀਤ, ਉਹ ਸਾਰਾ ਕੁਝ ਵੀ ਉੱਥੇ ਚੱਲ ਰਿਹਾ ਸੀ। ਸੋ ਉਹਦੇ ਵਿੱਚ ਆਪ ਮੁਹਾਰੇ ਪੰਜਾਬ ਭਰ ਤੋਂ ਲੋਕ ਆਏ ਤੇ ਬਕਾਇਦਾ ਮਤਲਬ ਨਿਸ਼ਾਨ ਸਾਹਿਬ ਵਾਲੇ ਝੰਡੀਆਂ ਉਹ ਲੱਗੀਆਂ ਸੀ, ਹੈ ਨਾ, ਤੇ ਖੰਡੇ ਦੇ ਨਿਸ਼ਾਨ ਵਾਲੀ ਝੰਡੀਆਂ ਲੱਗੀਆਂ ਸੀ, ਜੈਕਾਰੇ ਲੱਗ ਰਹੇ ਸੀ। ਸੋ 18 ਕਿਲੋਮੀਟਰ ਦਾ ਸਫ਼ਰ, ਉਹ 'ਚ ਗੱਤਕੇ ਦੇ ਜੌਹਰ ਵੀ ਦਿਖਾਏ ਗਏ, ਠੀਕ ਹੈ। ਉਹਦੇ ਵਿੱਚ ਕਵਿਤਾਵਾਂ ਵੀ ਬੱਚਿਆਂ ਨੇ ਪੇਸ਼ ਕੀਤੀਆਂ। ਸੋ ਪੂਰਾ ਉਹ ਜਲੌ ਸੀਗਾ। ਸੋ ਔਰ ਜਿਹੜਾ ਹਦਾਇਤ ਪ੍ਰਬੰਧਕਾਂ ਵੱਲੋਂ ਨੌਜਵਾਨ ਨੂੰ ਕੀਤੀ ਗਈ ਸੀ, ਉਹਦਾ ਵੀ ਅਮਲ ਰਿਹਾ। ਕੋਈ ਅਜਿਹੀ ਮੰਦਭਾਗੀ ਘਟਨਾ, ਕੋਈ ਛੇੜਖਾਨੀ, ਕੋਈ ਭੰਨ ਤੋੜ, ਕਿਤੇ ਕੁਛ ਇਹੋ ਜਿਹਾ ਨਜ਼ਰ ਨਹੀਂ ਆਇਆ। ਸੋ ਜੀ। ਇਹ ਕਾਫੀ ਕੁਛ ਅਸੀਂ ਆਪਣੇ ਹਾਲ ਹੀ ਦੇ ਅੰਦੋਲਨਾਂ ਤੋਂ ਸਿੱਖਿਆ ਵੀ ਹੈ ਕਿ ਹੂੰ, ਅਸੀਂ ਬਿਲਕੁਲ ਸਹਿਜ ਸਹੀ। ਰਹਿ ਕੇ ਲੜਾਈ ਕਿਵੇਂ ਲੜਨੀ ਆ, ਅਸੀਂ ਜੀ, ਜੀ, ਸਹੀ। ਸ਼ਾਂਤ ਰਹਿ ਕੇ ਲੜਾਈ ਕਿਵੇਂ ਲੜਨੀ ਆ। ਸੋ ਉਹਦਾ ਅਸਰ ਨਜ਼ਰ ਆਇਆ। ਸੋ ਮੈਨੂੰ ਲੱਗਦਾ ਕਿ ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਕੱਲ ਏਜੰਸੀਆਂ ਦੀ ਪੂਰੀ ਨਜ਼ਰ ਸੀ ਇਹਦੇ ਉੱਤੇ।
ਤੇ ਅੱਛਾ। ਇਹ ਉਹ ਏਜੰਸੀਆਂ ਨੇ ਜਿਨ੍ਹਾਂ ਨੇ ਕੇਂਦਰ ਨੂੰ ਵੀ ਜਾ ਕੇ ਰਿਪੋਰਟ ਕਰਨੀ ਹੈ ਤੇ ਸੂਬੇ ਵਾਲੀਆਂ ਏਜੰਸੀਆਂ ਨੇ ਸੂਬਾ ਸਰਕਾਰ ਨੂੰ ਵੀ ਰਿਪੋਰਟ ਕਰਨੀ ਹੈ। ਸੋ ਕੱਲ ਰਿਪੋਰਟ ਗਈ ਹੋਣੀ ਕਿ ਜਨਾਬ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ, ਹੂੰ। ਰਸਦ ਦਿਨੋਂ ਦਿਨ ਵੱਧ ਰਹੀ ਆ ਹੈ। ਹੋਰ ਨਹੀਂ ਨਾ, ਏਜੰਸੀਆਂ ਦਾ ਇੱਕ ਤਰੀਕਾ ਹੁੰਦਾ ਪ੍ਰਵੀਨ ਜੀ ਜੀ। ਜਾਣਕਾਰੀ ਹਾਸਲ ਕਰਨ ਦਾ। ਮਤਲਬ ਆਪਾਂ ਲੋਕ ਪੱਤਰਕਾਰ ਭਾਈਚਾਰਾ ਜਦੋਂ ਕਿਤੇ ਖਬਰ ਕਵਰ ਕਰਨ ਜਾਂਦਾ ਨਾ, ਹੂੰ, ਹੂੰ, ਤਾਂ ਹੂੰ, ਉਹ ਪੰਡਾਲ ਦੇ ਵਿੱਚ ਜਾਂ ਆਪ ਮਹਾਰੇ ਜੇ ਮਾਰਚ 'ਚ ਤੁਰੀ ਜਾ ਰਹੀ ਸੰਗਤ, ਤਾਂ ਉਹ ਹੂੰ। ਅੰਦਾਜ਼ਾ ਲਾਉਂਦਾ ਕਿ ਇੱਕ ਲਾਈਨ 'ਚ 8-10 ਬੰਦੇ ਤੁਰੇ ਜਾਂਦੇ ਨੇ, ਤਾਂ ਅੱਜ 1 ਕਿਲੋਮੀਟਰ ਦੀ ਲਾਈਨ ਆ, ਇੰਨੀਆਂ ਲਾਈਨਾਂ ਹੋ ਗਿਆ, ਇੰਨੇ ਗੁਣਾ ਇੰਨੇ, ਲਓ ਜੀ ਇੱਥੇ 10,000 ਬੰਦਾ ਹੋਊਗਾ। ਆਪਾਂ ਐਂ ਜੇ ਹਿਸਾਬ ਕੱਢਦੇ ਹਾਂ। ਜਿਹੜੀਆਂ ਏਜੰਸੀਆਂ ਨੇ ਪ੍ਰਵੀਨ ਜੀ, ਉਹ ਥੋੜੀ ਜਿਹੀ ਮਹੀਨ, ਮਤਲਬ ਬਰੀਕ ਪੀਸ ਦੀਆਂ ਨਾ, ਜਿਵੇਂ ਚੱਕੀਆਂ, ਅੱਛਾ। ਉਹ ਉਵੇਂ ਅੰਦਾਜ਼ਾ ਲਾਉਂਦੀਆਂ ਨੇ। ਉਹ ਫਿਰ ਪਤਾ ਵੀ ਕੀ ਕਰਦੀਆਂ ਨੇ, ਹਾਂਜੀ। ਉਹ ਜਿੱਥੇ ਜਿੱਥੇ ਲੰਗਰ ਚੱਲਦਾ ਹੈ, ਉੱਥੇ ਜੀ। ਉੱਥੇ ਪਲੇਟਾਂ ਕੋਲੀਆਂ ਗਿਣ ਲੱਗ ਜਾਂਦੀਆਂ ਨੇ ਓਹ ਅੱਛਾ ਜੀ। ਕਿ ਕਿੰਨੀਆਂ ਪਲੇਟਾਂ ਤੋਂ ਹੋ ਰਹੀਆਂ ਨੇ। ਹੂੰ। ਅੰਦਾਜ਼ਾ ਜਿਹਾ ਲਾਉਂਦੇ ਨੇ ਉਹ, ਇੱਥੋਂ ਅੰਦਾਜ਼ਾ ਲਾਉਂਦੇ ਨੇ, ਹੈਨਾ। ਫਿਰ ਜਾਂ ਕਿਤੇ ਰਸਤੇ 'ਚ ਫਰੂਟ ਵੰਡ ਹੋ ਰਿਹਾ, ਹਾਂਜੀ। ਫਿਰ ਜੇ ਉਹ ਦੋਵੇਂ ਪਾਸੇ ਲਾਏ ਹੁੰਦੇ ਨੇ ਸਟਾਲ, ਕਿਉਂਕਿ ਸੰਗਤ ਦੋਵੇਂ ਪਾਸਿਓਂ ਆ ਰਹੀ ਹੈ, ਫਿਰ ਉਹ ਹੂੰ, ਫਰੂਟ ਹੂੰ, ਵਾਲੇ ਨੂੰ ਪੁੱਛਦੇ ਨੇ, ਬਾਈ ਜੀ ਕਿੰਨੇ ਲਿਆਏ ਸੀ, ਕਿੰਨੇ ਦਰਜਨ ਕੇਲੇ ਲਿਆਂਦੇ ਸੀ। ਹੂੰ। ਫਿਰ ਉਹ ਹਿਸਾਬ ਲਾਉਂਦੇ ਨੇ ਕਿ 1 ਕੇਲਾ ਵੰਡਿਆ ਤਾਂ ਇੰਨੇ ਕੇਲੇ ਵੰਡ ਹੋਏ, ਹੂੰ, ਹੂੰ, ਫਿਰ ਇੰਨੇ ਹੂੰ। ਲੋਕ ਆਏ ਹੋਣੇ। ਸੋ ਇਸ ਹਵਾਲੇ ਨਾਲ ਕੱਲ ਕੇਂਦਰ ਦੀਆਂ ਏਜੰਸੀਆਂ ਨੇ ਔਰ ਪੰਜਾਬ ਦੀਆਂ ਏਜੰਸੀਆਂ ਨੇ ਅੰਕੜੇ ਇਕੱਠੇ ਕੀਤੇ ਨੇ, ਠੀਕ ਹੈ। ਔਰ ਉਹ ਅੰਕੜੇ ਸੂਬਾ ਸਰਕਾਰ ਕੋਲ ਵੀ ਔਰ ਦਿੱਲੀ ਦੀ ਸਰਕਾਰ ਕੋਲ ਵੀ ਪਹੁੰਚਦੇ ਹੋ ਗਏ ਹੋਣਗੇ, ਨਹੀਂ ਅੱਜ ਹੋ ਜਾਣਗੇ। ਹੂੰ। ਸੋ ਉਸ ਤੋਂ ਬਾਅਦ ਫਿਰ ਕੀ ਸਰਕਾਰ ਇਸ ਤੇ ਗੌਰ ਕਰਦੀ ਹੈ ਕਿ ਨਹੀਂ, ਕਿਉਂਕਿ ਇਕੱਠ ਲਗਾਤਾਰ ਵੱਧ ਰਿਹਾ ਪ੍ਰਵੀਨ ਜੀ, ਜੀ। ਲੰਗਰ 'ਚ ਰਸਦ ਲਗਾਤਾਰ ਵੱਧ ਰਹੀ ਹੈ, ਹੂੰ। ਸੰਗਤ ਆਪ ਮਾਰੇ ਰੋਜ਼ ਆ ਰਹੀ ਹੈ, ਬੇਸ਼ੱਕ ਵਾਪਸ ਵੀ ਜਾਂਦੀ ਹੈ ਬਹੁਤ ਜ਼ਿਆਦਾ, ਕਿਉਂਕਿ ਜੀ। ਪੰਜਾਬ ਤੋਂ ਬਹੁਤ ਨੇੜੇ ਹੈ, ਚੰਡੀਗੜ੍ਹ ਤੋਂ ਬਹੁਤ ਨੇੜੇ ਹੈ। ਸੋ ਇਸ ਹੂੰ। ਲਈ ਲੋਕ ਰੋਜ਼ ਆ ਵੀ ਸਕਦੇ ਨੇ, ਜਾ ਸਕਦੇ ਨੇ। ਦਿੱਲੀ ਹਾਂ। ਬਹੁਤ ਦੂਰ ਸੀ, ਹੂੰ, ਹੂੰ, ਹੂੰ। ਉੱਥੇ ਆਉਣ ਸੋ ਜਾਣ ਦੀ ਇਸ ਲਈ ਪਰ ਉੱਥੇ ਪੱਕੀ ਸੰਗਤ ਵੀ ਹੈ, ਚਾਹੇ ਮੀਂਹ ਪਿਆ ਪਿਛਲੇ 3 ਦਿਨਾਂ 'ਚ ਤਾਂ ਵੀ ਉਸੇ ਜਲਾਉ ਨਾਲ, ਮਤਲਬ ਕਿ ਸੋ ਇਸ ਲਈ ਮੈਨੂੰ ਲੱਗਦਾ ਕਿ ਕੇਂਦਰ ਬਿੰਦੂ ਬਣੇਗਾ। ਔਰ ਹਾਂਜੀ। ਪਿਛਲੇ ਦਿਨਾਂ 'ਚ ਜਿਵੇਂ ਕੇਂਦਰੀ ਮੰਤਰੀ ਹੈ ਨਾ ਮਿਲ ਕੇ ਗਏ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ, ਤੇ ਪਤਾ ਲੱਗਿਆ ਕਿ ਬੰਦ ਕਮਰਾ ਲੰਮੀ ਬੈਠਕ ਤੋਂ ਬਾਅਦ ਇਸ ਹਵਾਲੇ ਨਾਲ ਚਰਚਾ ਵੀ ਹੋਈ, ਤੇ ਹੂੰ, ਬਾਅਦ 'ਚ ਹੂੰ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖਤ ਮੁਹਿੰਮ ਚਲਾਈ ਗਈ ਆ, ਉਹਦੇ ਤਹਿਤ ਕਈ ਉਹ ਅਧਿਕਾਰੀ, ਕਈ ਉਹਨਾਂ ਦੇ ਨਾਲ ਆਏ ਹੋਏ ਭਾਜਪਾ ਦੇ ਲੀਡਰ ਤੇ ਉਹ ਮੰਤਰੀ ਨੇ ਵੀ ਦਸਤਖਤ ਕੀਤੇ ਨੇ। ਹੂੰ। ਜੀ, ਕੀਤੇ ਨੇ। ਸੋ ਇਹਦਾ ਵੀ ਮਤਲਬ ਹੈ ਕਿ ਉਹ ਦਸਤਖਤ ਮੋਦੀ ਜੀ ਨੂੰ ਪੁੱਛ ਕੇ ਹੋਏ ਨੇ, ਹੂੰ, ਹੂੰ, ਹੂੰ। ਕਿ ਉਹ ਮੋਦੀ ਜੀ ਨੂੰ ਦੱਸ ਕੇ ਹੋਏ ਨੇ, ਕਿ ਜੀ। ਮੋਦੀ ਜੀ ਦੇ ਕਿਹਾਂ ਤੇ ਹੋਏ ਨੇ, ਉਹਨਾਂ ਦਾ ਹੂੰ। ਹੁਕਮ ਲੱਗਿਆ ਸੀ। ਇਹਦੀ ਅਗਲਾ ਪੜਾਅ ਇਹ ਹੋਊਗਾ ਕਿ ਭਾਜਪਾ ਕ੍ਰੈਡਿਟ ਲੈਣ ਲਈ ਹੁਣ ਕੋਈ ਵੱਡਾ ਫੈਸਲਾ, ਮੈਂ ਕਹਿੰਦਾ ਲੈ ਲੈਣ ਕ੍ਰੈਡਿਟ ਪ੍ਰਵੀਨ ਜੀ, ਜੀ। ਲਓ ਕ੍ਰੈਡਿਟ, ਸਜਾਓ ਆਪਣੇ ਸਿਰ ਤੇ ਵੀ ਸਿਹਰਾ ਕਿ ਅਸੀਂ ਹੂੰ, ਕੀਤੇ, ਪਰ ਹੂੰ। ਰਿਹਾ ਤਾਂ ਕਰੋ। ਬਿਲਕੁਲ। ਸੋ ਜਿਹੜਾ ਉਹਨਾਂ ਦਾ ਹੱਕ ਬਣਦਾ ਉਹਦੇ ਤਾਂ ਆਓ। ਸੋ ਇਸ ਲਈ ਇਸ ਰਾਜਨੀਤਿਕ ਚਾਲਾਂ ਦੇ ਵਿੱਚੋਂ ਵੀ ਕਾਫੀ ਕੁਝ ਨਜ਼ਰ ਰੱਖਣ ਦੀ ਲੋੜ ਹੈ ਕਿ ਭਾਜਪਾ ਹੂੰ। ਇਹਦੇ ਵਿੱਚੋਂ ਕਿਹੜੀ ਰਾਜਨੀਤਿਕ ਚਾਲ ਦਿਖਦੀ ਆ, ਕਿ ਉਹ ਇਸ ਸਾਰੇ ਪੰਜਾਬ 'ਚ ਪੈਰ ਲਾਉਣ ਦੀ ਕਵਾਇਦ ਬਾਰੇ ਸੋਚ ਰਹੀ ਆ, ਕਿ ਇਹ ਜੀ। ਕਰਕੇ ਵੀ ਭਰੋਸਾ ਉਹ ਆਪਣਾ ਜਿੱਤ ਪਾਏਗੀ ਜਾਂ ਨਹੀਂ, ਲੋਕਾਂ ਦਾ ਇਹ ਅਜੇ ਵੀ ਸਵਾਲ ਖੜੇ ਨੇ। ਹੂੰ। ਸੋ ਇਸ ਲਈ ਇੱਧਰ ਪੰਜਾਬ ਦੀ ਪਾਰਟੀ ਇਸ ਮਸਲੇ ਤੇ ਕੀ ਸਟੈਂਡ ਲੈਂਦੀ ਆ, ਕਿਉਂਕਿ ਜਿਹੜੇ ਜਿਹੜੇ ਸੂਬਿਆਂ 'ਚ ਬੰਦ ਨੇ, ਉੱਥੇ ਉੱਥੇ ਉਹਨਾਂ ਨੇ ਸਟੈਂਡ ਲੈਣਾ। ਕੇਜਰੀਵਾਲ ਦਾ ਜੀ। ਕਿੰਨੀ ਵਾਰ ਰੌਲਾ ਪਿਆ ਕਿ ਉਹਨੇ ਦਸਤਖਤ ਨਹੀਂ ਕੀਤੇ ਫਾਈਲ ਤੇ, ਉਹ ਮੁੱਦਾ ਬਣਿਆ। ਹੂੰ। ਸੋ ਹਾਂਜੀ। ਇਸ ਲਈ ਇਹ ਹਵਾਲੇ ਵੀ ਖੜੇ ਨੇ, ਸੂਬਿਆਂ ਦੀਆਂ ਸਰਕਾਰਾਂ ਕੀ ਪਹਿਲ ਕਦਮੀ ਕਰਨਗੀਆਂ। ਸੋ ਇਹ ਹੂੰ। ਦੇਖਣ ਵਾਲੀ ਗੱਲ। ਸੋ ਅਜੇ ਤੱਕ ਉਹ ਸਪਸ਼ਟ ਲਿਸਟ ਵੀ ਨਹੀਂ ਹੈ ਕਿ ਕਿੱਥੇ ਕਿੰਨੇ ਕੈਦੀ ਨੇ, ਕਿੱਥੇ ਕੀ ਸੂਬਿਆਂ ਦੀਆਂ ਸਰਕਾਰਾਂ ਹੀ ਜਾਰੀ ਕਰਨ ਤੋਂ ਵੀ ਡਰਦੀਆਂ ਨੇ। ਹੂੰ। ਸੋ ਬਹੁਤ ਕੁਛ ਹੈ ਜੀ, ਪਰ ਕੱਲ ਵਾਲੇ ਮਾਰਚ ਨੇ ਜਿਹੜਾ ਖਾਲਸਾਈ ਪਰੇਡ ਹੈ, ਉਹਨੇ ਇੱਕ ਵੱਡਾ ਉਤਸ਼ਾਹ ਔਰ ਵੱਡਾ ਜਜ਼ਬਾ ਔਰ ਸਾਰੀ ਦੁਨੀਆ ਦਾ ਧਿਆਨ ਇਸ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ 'ਚ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਨ, ਔਰ ਗੋਲੀ ਕਾਂਡ ਚਾਹੇ ਬੇਅਦਬੀ ਕਾਂਡ, ਉਸ ਮਾਮਲਿਆਂ ਦੇ ਵਿੱਚ ਵੀ ਸਾਰੇ ਪਹਿਲੂਆਂ ਤੋਂ ਅੰਦੋਲਨ ਨੇ ਧਿਆਨ ਖਿੱਚਿਆ, ਇਸ ਮੋਰਚੇ ਨੇ ਧਿਆਨ ਖਿੱਚਿਆ, ਔਰ ਹੋ ਸਕਦਾ ਹੂੰ। ਆਉਣ ਵਾਲੇ ਸਮੇਂ 'ਚ ਸਰਕਾਰ ਇਹ ਤੇ ਗੌਰ ਕਰਨ ਪਵੇ। ਜੀ, ਜੀ। ਏਜੰਸੀਆਂ ਦਾ ਜਿਵੇਂ ਤੁਸੀਂ ਦੱਸਿਆ ਕੰਮ-ਕਾਰ ਕਰਨ ਦਾ ਤਰੀਕਾ ਔਰ ਕੈਲਕੂਲੇਸ਼ਨ ਜਿਹੜੀ ਉਹਨਾਂ ਦੀ ਆਪਣੇ ਮੈਥਮੈਟਿਕਸ ਦੇ ਹਿਸਾਬ ਨਾਲ ਉਹ ਕਰਦੇ ਨੇ, ਤਾਂ ਉਹਨਾਂ ਦੀ ਜ਼ਰੂਰ ਸ਼ਰਮਾ ਜੀ ਇਹ ਸਰਗਰਮੀਆਂ ਵੱਲ ਨਜ਼ਰ ਰਹਿੰਦੀ ਹੋਊਗੀ ਕਿ ਪਹਿਲਾਂ ਬਿਲਕੁਲ। ਇਹ ਲਤੀਫਪੁਰੇ ਇਕੱਠੇ ਹੋਣ ਲੱਗੇ ਸੀ ਪੰਜਾਬੀ, ਫਿਰ ਜੀਰੇ ਹੂੰ। ਇਕੱਠੇ ਹੋਏ ਤੇ ਹੁਣ ਇਹ ਮੋਹਾਲੀ ਇਕੱਠੇ ਹੋ ਰਹੇ ਨੇ। ਨਹੀਂ, ਪਹਿਲਾਂ ਉਹ ਤੋਂ ਪਹਿਲਾਂ ਮੱਤੇਵਾੜਾ ਵਾਲਾ ਬਹੁਤ ਫਿਕਰ ਪੈ ਮੱਤੇਵਾੜਾ, ਗਿਆ ਸੀ ਇਹਨਾਂ ਹਾਂਜੀ, ਨੂੰ। ਹਾਂਜੀ, ਬਿਲਕੁਲ। ਬਿਲਕੁਲ। ਜੀ, ਜੀ।